ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਬਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਬਿਆਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ $175 ਮਿਲੀਅਨ ਜਿਹੜਾ ਐਡੀਸ਼ਨਲ ਆ ਉਹ ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਪ੍ਰੋਜੈਕਟ ਆ ਉਹ ਤੋਂ ਹੁਣ ਵਿਡਰਾਅ ਕਰ ਲਿਆ ਹੈਗਾ। ਇਸ ਤੋਂ ਪਹਿਲਾਂ ਸ਼ਾਨ ਡਫੀ ਹੁਣੀ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਆ ਉਹਨਾਂ ਨੇ $4 ਬਿਲੀਅਨ ਦੀ ਜਿਹੜੀ ਫੈਡਰਲ ਗ੍ਰਾਂਟ ਸੀਗੀ ਉਹ ਵਿਡਰਾਅ ਕਰ ਲਈ ਸੀ ਜੁਲਾਈ ਮਹੀਨੇ 'ਚ। ਸਟੇਟ ਆਫ ਕੈਲੀਫੋਰਨੀਆ ਨੇ ਫੈਡਰਲ ਗਵਰਨਮੈਂਟ ਨੂੰ ਆਲਰੇਡੀ ਸੂ ਵੀ ਕੀਤਾ ਹੈਗਾ, ਕਹਿੰਦੇ ਵੀ ਇਹ ਇੱਕ ਤਰ੍ਹਾਂ ਦੇ ਨਾਲ ਇਲੀਗਲ ਹੈਗਾ। ਸ਼ਾਨ ਡਫੀ ਹੁਣੀ ਇਹ ਕਹਿੰਦੇ ਆ ਵੀ 4 ਪ੍ਰੋਜੈਕਟਸ ਹੈਗੇ ਆ ਜਿਹੜੇ ਰਿਲੇਟਡ ਟੂ ਕੈਲੀਫੋਰਨੀਆ ਹਾਈ ਸਪੀਡ ਰੇਲ ਇਨੀਸ਼ੀਏਟਿਵ ਦੇ ਨਾਲ ਸੰਬੰਧਿਤ ਹੈਗੇ ਆ, ਪਰ ਜਿਸ ਹਿਸਾਬ ਦੇ ਨਾਲ ਬਿਲੀਅਨਸ ਆਫ ਡਾਲਰ $15 ਬਿਲੀਅਨ ਲੱਗ ਚੁੱਕੇ ਆ ਵੀ ਕਹਿੰਦੇ ਵੀ ਇਹ ਇੱਕ ਤਰ੍ਹਾਂ ਨਾਲ ਫੇਲਡ ਪ੍ਰੋਗਰਾਮ ਹੈਗਾ। ਸੋ ਇਸ ਕਰਕੇ ਅਸੀਂ ਹੋਰ ਜਾਂ ਮੇਰੀ ਜਿਹੜੀ ਡਿਪਾਰਟਮੈਂਟ ਆ ਉਹ ਇਸ ਪ੍ਰੋਜੈਕਟ ਦੇ ਉੱਤੇ ਕੋਈ ਵੀ ਮਨੀ ਜਿਹੜਾ ਆ ਉਹ ਸਪੈਂਡ ਨਹੀਂ ਕਰਨਾ ਚਾਹੁੰਦੀ ਹੈਗੀ। ਸੋ ਹੁਣ ਦੇਖਦੇ ਹਾਂ ਵੀ ਜਿਹੜਾ ਲਾਸੂਟ ਕੈਲੀਫੋਰਨੀਆ ਨੇ ਫਾਈਲ ਕੀਤਾ ਸੀ ਉਹਦਾ ਕੀ ਆਉਂਦਾ ਹੈਗਾ, ਪਰ ਫੈਡਰਲ ਗਵਰਨਮੈਂਟ ਨੇ ਇੱਕ ਤਰ੍ਹਾਂ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਇਹ ਟੋਟਲੀ ਜਿਹੜਾ ਬੰਦ ਕਰਨ ਦੀ ਕੋਸ਼ਿਸ਼ ਕਰ ਲਈ ਆ। $22 ਬਿਲੀਅਨ ਦਾ ਐਸਟੀਮੇਟ ਸੀ, 2033 'ਚ ਇਹ ਪ੍ਰੋਜੈਕਟ ਖਤਮ ਹੋਣਾ ਸੀ। ਆਲਰੇਡੀ ਇਹਦੇ $15 ਬਿਲੀਅਨ ਲੱਗ ਚੁੱਕੇ ਆ ਤੇ ਬੜਾ ਹੀ ਥੋੜਾ ਏਰੀਆ ਜਿੱਥੇ ਤੱਕ ਹੁਣ ਜਿਹੜੇ ਰੇਲ ਦਾ ਟਰੈਕਸ ਆ ਉਹ ਬਣ ਚੁੱਕੇ ਹੈਗੇ ਆ। ਜੀ, ਡਫੀ ਹੁਣਾਂ ਨੇ ਪ੍ਰੈਸ ਰਿਲੀਜ਼ ਦੇ ਵਿੱਚ ਜਿਹੜਾ ਉਹ ਕਿਹਾ ਵੀ ਵੇਸਟ ਹੁਣ ਇੱਥੇ ਖਤਮ ਹੋਊਗਾ, ਤੇ ਕਹਿੰਦੇ ਵੀ ਅੱਜ ਤੋਂ ਜਿਹੜੇ ਅਮਰੀਕਨ ਲੋਕ ਜੋ ਇਨਵੈਸਟ ਕਰ ਰਹੇ ਸੀ ਕੈਲੀਫੋਰਨੀਆ ਦੇ ਫੀਲਡ ਐਕਸਪੈਰੀਮੈਂਟ ਦੇ ਵਿੱਚ, ਉਹਨਾਂ ਦੀ ਇਹ ਜਿਹੜੀ ਇਨਵੈਸਟਮੈਂਟ ਉਸ ਨੂੰ ਬੰਦ ਕਰਾਂਗੇ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਸਾਬਕਾ DOT ਦੇ ਜਿਹੜੇ ਸਕੱਤਰ ਪੀਟ ਬੁਟਿਜੇਜ ਉਹਨਾਂ ਨੇ ਕੇਅਰ ਨਹੀਂ ਕੀਤਾ ਇਹਨਾਂ ਦੇ ਫੇਲੀਅਰਸ ਜੋ ਹੋ ਰਹੇ ਸੀ। ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਹੜੇ ਆ ਉਹ ਸੂਬੇ ਦੇ ਵਿਸ਼ ਲਿਸਟ ਦੇ ਵਿੱਚ ਜਿਹੜੇ ਫੈਂਟਸੀ ਪ੍ਰੋਜੈਕਟਸ ਦੇ ਵਿੱਚ ਪਾਈ ਜਾਂਦੇ ਰਹੇ, ਜਿਨ੍ਹਾਂ ਦਾ ਇਵੈਂਚੁਅਲੀ ਜਿਹੜਾ ਉਹ ਨਿਕਲਿਆ ਕੱਖ ਨਹੀਂ ਹੈਗਾ। ਸੋ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਜੇ ਇਸ ਪ੍ਰੋਜੈਕਟ ਨੂੰ ਅਸੀਂ ਕੰਟੀਨਿਊ ਕਰਦੇ ਰਹਿੰਦੇ ਹਾਂ ਵੀ ਸੈਨ ਫਰਾਂਸਿਸਕੋ ਤੇ LA ਦੇ ਵਿੱਚ ਜੇ ਆਪਾਂ ਇਹ ਅਲਾਓ ਕਰਦੇ ਹਾਂ ਤਾਂ $135 ਬਿਲੀਅਨ ਜਿਹੜੇ ਆ ਇਹਦਾ ਪ੍ਰਾਈਸ ਟੈਗ ਆ ਜਾਣਾ ਸੀਗਾ। ਸੋ ਕਹਿੰਦੇ ਵੀ ਇਹ ਜਿਹੜੀ ਸਿਚੁਏਸ਼ਨ ਆ ਉਹ ਇਸ ਟਾਈਮ ਇੰਨੀ ਜ਼ਿਆਦਾ ਮਹਿੰਗੀ ਜਿਹੜੀ ਉਹ ਬਣ ਰਹੀ ਆ। ਸੋ ਇਹਦੇ ਵਿੱਚ ਹੁਣ ਦੇਖੋ ਅੱਗੇ ਕੀ ਬਣਦਾ। ਸੋ ਇਹ ਜਿਹੜੇ ਹਾਈ ਸਪੀਡ ਰੇਲ ਪ੍ਰੋਜੈਕਟ ਆ ਜਿਹਨੂੰ ਹਰਜੋਤ ਸਿੰਘ ਜੀ ਹੁਣ ਦਹਾਕਿਆਂ ਬੱਧੀ ਹੋ ਗਿਆ ਆ ਚੱਲਦਿਆਂ ਨੂੰ, ਜੇ ਹੁਣ ਵਿੱਚ ਵੀ ਰੁਕ ਜਾਂਦੇ ਆ ਤਾਂ ਵੀ ਪ੍ਰੋਬਲਮ ਆ। ਹੁਣ ਜੋ ਇਸ ਟਾਈਮ ਚੱਲ ਰਿਹਾ ਪ੍ਰਸ਼ਾਸਨ ਦਾ ਜਿਹੜਾ ਉਹ ਰੁੱਖ ਆ, ਤੇ ਜੇ ਨਹੀਂ ਬਣਦੇ ਮਤਲਬ ਜੇ ਚਿੱਟਾ ਹਾਥੀ ਬੰਨੀ ਰੱਖਦੇ ਆ ਤਾਂ ਵੀ ਵੇਸਟ ਆ। ਲੋਕੀ ਬੜੇ ਕਸੂਤੇ ਜਿਹੜੇ ਇਸ ਚੀਜ਼ ਦੇ ਵਿੱਚ ਫਸੇ ਆ। ਲੋਕਾਂ ਨੂੰ ਇਹ ਵੀ ਲੱਗਦਾ ਵੀ ਭਾਈ ਕਿਤੇ ਨਾ ਕਿਤੇ ਬਿਲੀਅਨਸ ਆਫ ਡਾਲਰ ਦਾ ਕੁਛ ਆਪਾਂ ਨੂੰ ਦਿਖੇ ਵੀ, ਪਰ ਇਹ ਵੀ ਆ ਵੀ ਹੋਰ ਵੀ ਖਰਚ ਕੇ ਜਿਹੜੀ ਉਹ ਆਪਾਂ ਰਾਜੀ ਵੀ ਨਹੀਂ ਹੈਗੇ। ਸੋ ਇਹ ਬਹੁਤ ਸਿਚੁਏਸ਼ਨ ਇਸ ਟਾਈਮ ਬੈਡ ਆ। ਜਿਹੜੇ ਜਾਂਦੇ ਬਾਈਡਨ ਉਹਨਾਂ ਨੇ ਕਈ ਮਿਲੀਅਨ ਇਸ ਦੇ ਵਿੱਚ ਅਪਰੂਵ ਕਰ ਗਏ ਸੀਗੇ, ਪਰ ਜਿਹੜੇ ਟਰੰਪ ਉਹਨਾਂ ਨੇ ਆ ਕੇ ਉਹ ਸਾਰੇ ਜਿਹੜੇ ਉਹ ਵਾਪਸ ਖਿੱਚ ਲਏ ਹੈਗੇ ਆ। ਦੂਜੀ ਜਿਹੜੀ ਇੱਕ ਹੋਰ ਹਾਈ ਸਪੀਡ ਰੇਲ ਪ੍ਰੋਜੈਕਟ ਚੱਲ ਰਹੀ ਆ ਉਹ ਵੇਗਸ ਦੇ ਨਾਲ ਸਦਰਨ ਕੈਲੀਫੋਰਨੀਆ ਨੂੰ ਜੋੜਨ ਵਾਲੀ ਆ। ਉਹ ਬਰਾਈਟ ਲਾਈਨ ਵੈਸਟ ਦੇ ਦੁਆਰਾ ਇਸ ਦੀ ਕਹਿ ਲਓ ਵੀ ਕੰਸਟਰਕਸ਼ਨ ਚਾਲੂ ਕੀਤੀ ਹੋਈ ਆ। 22 ਅਪ੍ਰੈਲ ਤੋਂ ਜਿਹੜੀ ਉਹ ਸ਼ੁਰੂ ਆ, ਤੇ ਇਸ ਨੂੰ ਜਿਹੜੀ ਮੌਜੂਦਾ ਫੈਡਰਲ ਸਰਕਾਰ ਆ ਉਸਨੇ ਬਿਲੀਅਨਸ ਆਫ ਡਾਲਰ ਉਸ ਨੂੰ ਜਿਹੜੇ ਉਹ ਦਿੱਤੇ ਆ। ਬਾਈਡਨ ਪ੍ਰਸ਼ਾਸਨ ਇਹ ਵਾਲੇ ਪ੍ਰੋਜੈਕਟ ਨੂੰ ਦਿੰਦਾ ਸੀ ਤੇ ਟਰੰਪ ਪ੍ਰਸ਼ਾਸਨ ਉਹ ਵਾਲੇ ਪ੍ਰੋਜੈਕਟ ਨੂੰ ਜਿਹੜਾ ਹੁਣ ਮਨੀ ਆ ਇਸ ਦੇ ਵਿੱਚ ਦੇ ਰਿਹਾ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ। 2026 ਦੇ ਵਿੱਚ ਓਲੰਪਿਕਸ ਵੀ ਆ, ਵੇਗਸ ਤੇ LA ਲਾਗੇ ਵੀ ਆ ਤੇ ਦੂਰ ਵੀ ਆ। ਸੋ ਜੇ ਉਹਦੇ ਵਿਚਾਲੇ ਵੀ ਰੇਲ ਲਾਈਨ ਵਿਛ ਜਾਂਦੀ ਆ ਤਾਂ ਲੋਕਾਂ ਨੂੰ ਥੋੜੀ ਸਹੂਲਤ ਇਸ ਦੇ ਵਿੱਚ ਹੋਰ ਜ਼ਿਆਦਾ ਵੱਧ ਸਕਦੀ ਆ। ਅਗਲੀ ਖਬਰ ਵੱਲ ਚੱਲੀਏ ਜੋ ਕਿ ਅੱਗਾਂ ਦੇ ਸੰਬੰਧ ਦੇ ਵਿੱਚ ਆ। ਬਹੁਤ ਸਾਰੇ ਕੈਲੀਫੋਰਨੀਆ ਦੇ ਏਰੀਏ ਆ ਜਿੱਥੇ ਅੱਗਾਂ ਲੱਗੀਆਂ ਹੋਈਆਂ ਆ। ਪੀਕ ਫਾਇਰ ਜੋ ਆ ਉਹ ਟ੍ਰਿਨਿਟੀ ਐਲਪਸ ਵਾਲਾ ਜੋ ਏਰੀਆ ਆ ਉੱਥੇ ਲੱਗੀ ਹੋਈ ਹੈਗੀ ਆ। 195 ਏਕੜ ਸੜ ਕੇ ਉੱਥੇ ਜਿਹੜੇ ਸਵਾਹ ਹੋ ਚੁੱਕੇ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਕਿਹਾ ਵੀ ਥੰਡਰ ਸਟਾਰਮ ਤੇ ਲਾਈਟਨਿੰਗ ਬਹੁਤ ਸਾਰੇ ਏਰੀਏ 'ਚ
ਅੱਜ ਸ਼ਾਮ ਤੱਕ ਪੈਣੀ ਹੈਗੀ ਆ, ਜਿਹਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। 35 ਮੀਲ ਤੋਂ 50 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਹੈਗੀਆਂ। ਇੱਕ ਹੋਰ ਅੱਗ ਜਿਹੜੀ ਨਾਰਦਰਨ ਕੈਲੀਫੋਰਨੀਆ 'ਚ ਡਿਲਨ ਫਾਇਰ ਕਰਕੇ ਜਾਣੀ ਜਾ ਰਹੀ ਹੈ, 1233 ਏਕੜ ਉਹਦੇ ਨਾਲ ਜਿਹੜੇ ਸੜ ਕੇ ਸੁਆਹ ਹੋ ਗਏ ਹੈਗੇ ਆ। ਕਹਿੰਦੇ ਵੀ ਫੋਰੈਸਟ ਸਰਵਿਸ ਨੇ ਇਹ ਕਿਹਾ ਵੀ ਬਹੁਤ ਤੇਜ਼ੀ ਦੇ ਨਾਲ ਜਿਹੜੀ ਅੱਗ ਆ ਵੱਖ-ਵੱਖ ਏਰੀਏ ਦੇ ਵਿੱਚ ਫੈਲ ਰਹੀ ਹੈਗੀ ਆ। ਸਿਆਰਾ ਨਵਾਡਾ ਵਾਲੇ ਏਰੀਏ 'ਚ ਵੀ ਇੱਕ ਵੈਸਟਰਨ ਸਲੋਪ ਦੇ ਉੱਤੇ ਅੱਗ ਲੱਗੀ ਹੋਈ ਹੈਗੀ ਆ। ਗਾਰਨੇਟ ਫਾਇਰ ਜਿਸ ਨਾਲ 8665 ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ। ਸੋ ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬੇ ਏਰੀਏ ਦੇ ਵਿੱਚ ਪਿਕੇਟ ਫਾਇਰ ਜਿਹੜੀ ਕਿ ਨੈਪਾ ਵਾਲੇ ਏਰੀਏ 'ਚ ਲੱਗੀ ਹੋਈ ਆ, ਉਹਦੇ ਨਾਲ 6803 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਨਾਰਥ ਆਫ ਕੈਲੀਸਟੋਗਾ। ਤੇ ਇਸ ਬਲੇਜ਼ ਨੂੰ ਬੁਝਾਉਣ ਦੇ ਲਈ ਬਹੁਤ ਸਾਰੇ ਜੋ ਫਾਇਰ ਫਾਈਟਰਸ ਆ ਉਹ ਲੱਗੇ ਹੋਏ ਆ। ਹਜੇ ਤੱਕ ਸਿਰਫ 17% ਕੰਟੇਨਡ ਹੈਗੀ ਆ। 542 ਦੀ ਕਰੀਬ ਜਿਹੜੀਆਂ ਸਟਰਕਚਰਸ ਆ ਉਹ ਇਸ ਅੱਗ ਦੀ ਲਪੇਟ ਵਿੱਚ ਆ ਸਕਦੀਆਂ ਹੈਗੀਆਂ। ਜੀ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਨੂੰ ਹਰਜੋਤ ਸਿੰਘ ਜੀ ਜੇ ਵੱਧਦੇ ਜਾਈਏ ਤਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਹੋਮ ਡੀਪੂਜ਼ ਦੇ ਵਿੱਚ ਚੋਰੀ ਕਰਨ ਵਾਲੇ 14 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਹਿੰਦੇ ਵੀ ਇੱਕ ਥੈਫਟ ਰਿੰਗ ਚੱਲ ਰਿਹਾ ਸੀ, ਇੱਕ ਗਰੋਹ ਸੀਗੇ ਜਿਨ੍ਹਾਂ ਨੇ ਮਿਲੀਅਨਸ ਆਫ ਡਾਲਰ ਦੀ ਜਿਹੜੀ ਪ੍ਰਾਪਰਟੀ ਆ ਹੋਮ ਡੀਪੂ ਦਾ ਸਮਾਨ ਆ ਉਹ ਚੋਰੀ ਕੀਤਾ ਆ। ਮਹੀਨਿਆਂ ਬੱਧੀ ਇਹ ਇਨਵੈਸਟੀਗੇਸ਼ਨ ਚੱਲੀ, ਜਿਸ ਤੋਂ ਬਾਅਦ ਚ 3.7 ਮਿਲੀਅਨ ਡਾਲਰ ਦੀ ਚੋਰੀ ਕੀਤਾ ਸਮਾਨ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਵਾਪਸ ਲਿਆ ਆ ਤੇ 14 ਜਾਣੇ ਜਿਨ੍ਹਾਂ ਦੇ ਉੱਤੇ ਇਹ ਦੋਸ਼ ਆ ਵੀ ਇਹ ਗਰੋਹ ਨੂੰ ਚਲਾ ਰਹੇ ਸੀਗੇ, ਇਸ ਥੈਫਟ ਰਿੰਗ ਨੂੰ ਚਲਾ ਰਹੇ ਸੀਗੇ, ਉਹਨਾਂ ਨੂੰ ਫੜਿਆ ਗਿਆ ਆ। 71 ਵੱਖ-ਵੱਖ ਹੋਮ ਡੀਪੂਜ਼ ਦੇ ਉੱਤੇ 600 ਤੋਂ ਵੱਧ ਵਾਰ ਜਿਹੜੀਆਂ ਇਹਨਾਂ ਨੇ ਚੋਰੀਆਂ ਕੀਤੀਆਂ। 10 ਮਿਲੀਅਨ ਤੋਂ ਵੱਧ ਦਾ ਸਮਾਨ ਜਿਹੜਾ ਇਹਨਾਂ ਨੇ ਚੋਰੀ ਕੀਤਾ ਸੀ। ਹੋਮ ਡੀਪੂ ਨੂੰ ਬਹੁਤ ਜ਼ਿਆਦਾ ਨੁਕਸਾਨ ਕਹਿੰਦੇ ਵੀ ਅਜਿਹੀਆਂ ਚੋਰੀਆਂ ਦੇ ਨਾਲ ਹੋਇਆ ਸੀ। ਐਲਏ ਕਾਉਂਟੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਨੇਥਨ ਹੌਚਮੈਨ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ 600 ਡਿਫਰੈਂਟ ਜਿਹੜੇ ਥੈਫਟ ਆ ਹੋਮ ਡੀਪੂਜ਼ 'ਚ ਤੇ ਆਲੇ ਦੁਆਲੇ ਦੀਆਂ ਕਾਉਂਟੀਜ਼ ਦੇ ਵਿੱਚ ਇਹਨਾਂ ਨੇ ਕੀਤੇ ਆ। ਤੇ ਕਹਿੰਦੇ ਵੀ ਆਪਣੇ ਵੱਲੋਂ ਤਾਂ ਜ਼ਿੰਦਗੀ ਬੜੀ ਗ੍ਰੈਂਡ ਕਰ ਰਹੇ ਸੀ ਵੀ ਮਿਲੀਅਨਸ ਆਫ ਡਾਲਰ ਇਕੱਠੇ ਕਰਦੇ ਆ ਤੇ ਇਹਨਾਂ ਨੂੰ ਲੱਗਦਾ ਸੀ ਕੋਈ ਇਹਨਾਂ ਨੂੰ ਰੋਕ ਨਹੀਂ ਜਿਹੜਾ ਹੋ ਸਕਦਾ, ਪਰ ਪੁਲਿਸ ਨੇ ਜਿਹੜਾ ਆ ਉਹ ਗ੍ਰਿਫਤਾਰ ਕੀਤੇ ਆ। ਇੱਕ ਡੇਵਿਡ ਐਲ ਕਰਕੇ ਨਾਂ ਦਾ ਬੰਦਾ ਆ ਜਿਹੜਾ ਕਿ ਅਰੀਆ ਹੋਲਸੇਲ ਟਰਜ਼ਾਨਾ ਦੇ ਵਿੱਚ ਰਨ ਕਰ ਰਿਹਾ ਸੀ ਸਟੋਰ ਫਰੰਟ, ਤੇ ਕਹਿੰਦੇ ਵੀ ਇਹ ਸੀਗਾ ਸੂਤਰਧਾਰ, ਇਹ ਹੈੱਡਕੁਆਟਰ ਸੀਗਾ ਇੱਕ ਹਿਸਾਬ ਦੇ ਨਾਲ ਇਹਨਾਂ ਆਪਰੇਸ਼ਨ ਦਾ। 48 ਵੱਖ-ਵੱਖ ਜਿਹੜੀਆਂ ਫੈਲਨੀ ਕਾਊਂਟਸ ਆ ਉਸ ਦੇ ਉੱਤੇ ਹੁਣ ਲਗਾਏ ਗਏ ਆ। ਕੌਨਸਪੀਰੇਸੀ, ਆਰਗੇਨਾਈਜ਼ਡ ਰੀਟੇਲ ਥੈਫਟ, ਗ੍ਰੈਂਡ ਥੈਫਟ, ਰਿਸੀਵਿੰਗ ਸਟੋਲਨ ਪ੍ਰਾਪਰਟੀ, ਮਨੀ ਲਾਂਡਰਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। 5 ਲੱਖ ਡਾਲਰ ਦੀ ਬੇਲ ਦੇ ਉੱਤੇ ਇਸ ਨੂੰ ਵੈਂਚੂਰਾ ਕਾਉਂਟੀ ਦੇ ਵਿੱਚ ਰੱਖਿਆ ਗਿਆ ਆ ਤੇ ਜੇ ਜਿਹੜੇ ਦੋਸ਼ ਇਸ ਦੇ ਉੱਤੇ ਲਾਏ ਗਏ ਆ ਜੇ ਉਹ ਸਾਬਤ ਹੋ ਜਾਂਦੇ ਆ ਤਾਂ 32 ਸਾਲ ਦੀ ਕਹਿੰਦੇ ਵੀ ਸਜ਼ਾ ਇਸ ਨੂੰ ਮੈਕਸਿਮਮ ਹੋ ਸਕਦੀ ਹੈਗੀ ਆ। ਸੋ ਕਹਿੰਦੇ ਵੀ ਡੇਵਿਡ ਐਲ ਆ ਉਸਨੇ ਵੱਖੋ ਵੱਖਰੇ ਆਪਣੇ ਬੂਸਟਰ ਆ ਉਹ ਬਣਾਏ ਹੋਏ ਸੀ, ਮਹਿੰਗੇ ਇਲੈਕਟ੍ਰੀਕਲ ਇਕਵਿਪਮੈਂਟ, ਕੰਪੋਨੈਂਟ, ਬ੍ਰੇਕਰ, ਡਿਮਰ, ਸਵਿਚ, ਮਤਲਬ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੋਰੀ ਜਿਹੜੇ ਉਹ ਕਰਦੇ ਸੀਗੇ। ਇਹਦੇ ਵੱਖ-ਵੱਖ ਜਿਹੜੇ ਬੂਸਟਰਸ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੀ 2.5 ਲੱਖ ਡਾਲਰ ਦੀ ਇਹ ਬੇਲ ਰੱਖੀ ਗਈ ਆ। ਜਦ ਛਾਪੇਮਾਰੀ ਕੀਤੀ ਗਈ, ਰੇਡ ਜਿਹੜੀ ਉਹ ਮਾਰੀ ਗਈ ਤਾਂ ਤਕਰੀਬਨ $4.25 ਮਿਲੀਅਨ ਦਾ ਜਿਹੜਾ ਸਮਾਨ ਆ ਉਹ ਵਾਪਸ ਇਹਨਾਂ ਨੂੰ ਮਿਲਿਆ। ਤੇ 8 ਲੱਖ ਡਾਲਰ ਜਿਹਨੂੰ ਡਰਟੀ ਮਨੀ ਆਖਦੇ ਆ ਲਾਂਡਰਿੰਗ ਆਪਰੇਸ਼ਨਸ ਦੇ ਲਈ, ਮਨੀ ਲਾਂਡਰਿੰਗ ਆਪਰੇਸ਼ਨਸ ਦੇ ਲਈ, ਉਹ ਵੀ ਜ਼ਬਤ ਜਿਹੜੀ ਉਹ ਕੀਤੀ ਗਈ ਆ। ਸੋ ਵੇਅਰ ਹਾਊਸ ਦਾ ਵੇਅਰ ਹਾਊਸ ਹੀ ਹਰਜੋਤ ਸਿੰਘ ਜੀ ਇਹਨਾਂ ਨੇ ਭਰਿਆ ਸੀਗਾ। ਇਹ ਕਹਿੰਦੇ ਵੀ ਕੋਈ ਸ਼ਾਪ ਲਿਫਟਿੰਗ ਨਹੀਂ ਸੀਗੀ, ਇਹ ਪੂਰਾ ਇੱਕ ਆਪਰੇਸ਼ਨ ਚੋਰੀ ਦਾ ਜਿਹੜਾ ਉਹ ਗਰੋਹ ਚ ਮਿਲ ਕੇ ਜਿਹੜੇ ਉਹ ਚਲਾ ਰਹੇ ਸੀਗੇ ਤੇ ਉਹਨਾਂ ਨੇ 10 ਮਿਲੀਅਨ ਡਾਲਰ ਦਾ ਜਿਹੜਾ ਸਮਾਨ ਆ ਉਹ ਚੋਰੀ ਕਰ ਚੁੱਕੇ ਸੀ ਤੇ ਹੁਣ 14 ਜਾਣੇ ਅੜਿੱਕੇ ਆ ਚੁੱਕੇ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਕੋਵਿਡ ਦੇ ਕੇਸਿਸ ਆ ਉਹ ਕੈਲੀਫੋਰਨੀਆ ਦੇ ਵਿੱਚ ਕਾਫੀ ਜ਼ਿਆਦਾ ਵੱਧ ਰਹੇ ਹੈਗੇ ਆ। ਇੱਕ ਨਵਾਂ ਵੇਰੀਐਂਟ ਸਟੇਟਸ ਜੋ ਆਇਆ ਜਿਸ ਨੂੰ ਜੋ ਕਿ ਟਾਈਡ ਆ ਓਮੀਕਰੋਨ ਦੇ ਨਾਲ, ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਤੇ ਲਾਸ ਐਂਜਲਸ ਕਾਉਂਟੀ ਦੇ ਵਿੱਚ ਇਹ ਕੇਸ ਆ ਇਹ ਲੱਭੇ ਜਾ ਰਹੇ ਹੈਗੇ ਆ। ਇਹ ਡਾਕਟਰ ਪੀਟਰ ਚਿਨ ਹੋਂਗ ਜੋ ਡਿਸੀਜ਼ ਐਕਸਪਰਟ ਹੈਗੇ ਯੂਸੀ ਸੈਨ ਫਰਾਂਸਿਸਕੋ ਚ, ਉਹਨਾਂ ਨੇ ਕਿਹਾ ਵੀ ਕੋਵਿਡ ਇਸ ਵਾਰ ਆ ਰਿਹਾ ਹੈ ਲਿਟਲ ਬਿਟ ਲੇਟਰ ਦੈਨ ਲਾਸਟ ਈਅਰ। ਤੇ ਉਹਨਾਂ ਨੇ ਇਹ ਕਿਹਾ ਵੀ ਐਲਏ ਕਾਉਂਟੀ ਦੇ ਵਿੱਚ 12.6% ਪਿਛਲੇ ਹਫ਼ਤੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਲੋਕ ਕੋਵਿਡ ਦੇ ਨਾਲ ਜਦੋਂ ਉਹਨਾਂ ਦੇ ਟੈਸਟ ਰਿਜ਼ਲਟ ਆਏ ਜਿਹੜੇ ਗਏ ਉਹ ਪੋਜ਼ਿਟਿਵ ਪਾਏ ਗਏ ਹੈਗੇ ਆ ਅਗਸਤ 16 ਤੱਕ। 7.6% ਔਰੇਂਜ ਕੰਟਰੀ ਚ ਜਿਹੜੇ ਆ ਤੇ
ਸੌਰੀ ਔਰੇਂਜ ਕਾਉਂਟੀ 14.4% ਜੋ ਕਿ 8.1% ਤੋਂ ਅਪ ਆ ਤੇ ਲਾਸ ਐਂਜਲਸ ਕਾਉਂਟੀ 'ਚ 7.6% ਤੋਂ ਵੱਧ ਕੇ 12.6% ਤੱਕ ਜਿਹੜੇ ਕੇਸ ਵਧੇ ਹੋਏ ਹੈਗੇ ਆ। ਡਾਕਟਰ ਐਲਿਜ਼ਾਬੈਥ ਹਾਡਸਨ ਜੋ ਓਰੀਜਨਲ ਫਿਜ਼ੀਸ਼ੀਅਨ ਚੀਫ ਹੈਗੇ ਆ ਕਾਈਜ਼ਰ ਪਰਮਾਨੈਂਟ ਸਦਰਨ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਜਿਹੜੇ ਆਊਟ ਪੇਸ਼ੈਂਟ ਕੇਸਿਸ ਆ ਉਹ ਬਹੁਤ ਜ਼ਿਆਦਾ ਇਨਕਰੀਜ਼ ਹੋ ਰਹੇ ਹੈਗੇ ਆ। ਡਾਕਟਰ ਮੈਟ ਵਿਲਸ ਇੱਕ ਸਾਬਕਾ ਪਬਲਿਕ ਹੈਲਥ ਆਫਿਸਰ ਆ ਮਰੀਨ ਕਾਉਂਟੀ ਦੇ, ਉਹਨਾਂ ਨੇ ਕਿਹਾ ਵੀ ਜੋ ਕੈਲੀਫੋਰਨੀਆ ਆ ਮਿਡਲ ਆਫ ਦਾ ਕੋਵਿਡ-19 ਵੇਵ ਦੇ ਵਿੱਚ ਹੈਗਾ। ਸੋ ਇਸ ਸਟੇਟ ਦੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਆ ਬਾਕੀ ਸਟੇਟਾਂ ਦੇ ਜੇ ਕੰਪੇਅਰ ਦੇ ਵਿੱਚ ਦੇਖੇ ਜਾਣ। ਜੀ। ਇਸ ਸਾਲ ਡਿਪਾਰਟਮੈਂਟ ਆਫ ਹੈਲਥ ਤੇ ਹਿਊਮਨ ਸਰਵਿਸਿਜ਼ ਨੇ ਵੈਕਸੀਨ ਜਿਹੜੀ ਸੀਗੀ ਉਹ ਡਿਲੇ ਹੋ ਗਈ ਕਿਉਂਕਿ ਸੈਕਟਰੀ ਰੋਬਰਟ ਐਫ ਕੈਨਡੀ ਹੁਣੀ ਵੈਕਸੀਨ ਦੇ ਉਲਟ ਵੀ ਆਪਾਂ ਨੂੰ ਪਤਾ ਤੇ ਉਹਨਾਂ ਨੇ ਸਾਰਾ ਕੁਝ ਡਿਲੇ ਕੀਤਾ ਸੀ। ਸੋ ਉਸ ਕਰਕੇ ਵੀ ਜਿਹੜੇ ਕਹਿੰਦੇ ਕੇਸ ਆ ਉਹ ਵੱਧ ਰਹੇ ਹੈਗੇ। ਜੀ। ਜਿਨ੍ਹਾਂ ਦੇ ਲੋਕਾਂ ਦਾ ਸਮਾਨ ਵਗੈਰਾ ਹਰਜੋਤ ਸਿੰਘ ਜੀ ਆ ਰਿਹਾ ਆ, ਪੋਸਟਲ ਸਰਵਿਸਿਜ਼ ਜੋ ਦੁਨੀਆ ਭਰ ਦੇ ਵਿੱਚ ਆ, ਉਹਨਾਂ ਨੇ ਕਈਆਂ ਨੇ ਯੂਐਸ ਦੇ ਵਿੱਚ ਡਿਲੀਵਰੀਜ਼ ਜਿਹੜੀਆਂ ਉਹ ਘੱਲਣੀਆਂ ਸਸਪੈਂਡ ਜਿਹੜੀਆਂ ਉਹ ਕਰ ਦਿੱਤੀਆਂ। ਅੱਗੇ ਇੱਕ ਅਮਰੀਕਾ ਦੇ ਵਿੱਚ ਰੂਲ ਸੀਗਾ $800 ਤੋਂ ਘੱਟ ਦੀ ਕੀਮਤ ਵਾਲਾ ਜਿਹੜਾ ਸਮਾਨ ਆ ਉਹ ਟੈਰਿਫ ਤੋਂ ਬਚਿਆ ਸੀਗਾ ਤੇ ਉਹ ਪਾਰਸਲ ਜਿਹੜੇ ਉਹ ਪਹੁੰਚ ਜਾਂਦੇ ਸੀਗੇ। ਪਰ ਹੁਣ ਇਸ ਰੂਲ ਨੂੰ ਟਰੰਪ ਪ੍ਰਸ਼ਾਸਨ ਦੇ ਦੁਆਰਾ ਹਟਾ ਦਿੱਤਾ ਗਿਆ ਆ। ਉਹਦੇ ਕਰਕੇ ਜਿਹੜਾ ਸਮਾਨ ਹੁਣ $800 ਤੋਂ ਸਸਤਾ ਵੀ ਆ, ਉਹਨਾਂ ਦੇ ਉੱਤੇ ਵੀ ਜਿਹੜਾ ਟੈਰਿਫ ਲੱਗੇਗਾ। ਉਸ ਖੱਜਲ ਖੁਆਰੀ ਦੇ ਚੱਲਦਿਆਂ ਕਈ ਜਿਹੜੀਆਂ ਕੰਪਨੀਜ਼ ਆ, ਪੋਸਟਲ ਸਰਵਿਸਿਜ਼ ਆ, ਉਹਨਾਂ ਨੇ ਇੱਥੇ ਘੱਲਣਾ ਜਿਹੜਾ ਉਹ ਸਮਾਨ ਸਸਪੈਂਡ ਕਰ ਦਿੱਤਾ ਆ। 29 ਅਗਸਤ, ਕਿਤੇ 27 ਅਗਸਤ, ਕਿਤੇ 29 ਅਗਸਤ ਕਈ ਥਾਵਾਂ ਦੇ ਉੱਤੇ ਕਈ ਮੁਲਕਾਂ ਦੇ ਉੱਤੇ ਜਿਹੜੇ ਟੈਰਿਫ ਆ ਉਹ ਲੱਗਣੇ ਸ਼ੁਰੂ ਹੋ ਜਾਣੇ ਆ। ਸੋ ਕੈਰੀਅਰਸ ਜਿਹੜੇ ਕਹਿੰਦੇ ਵੀ ਉਹ ਟੈਂਪਰੇਰੀਲੀ ਆਰਜੀ ਤੌਰ ਦੇ ਉੱਤੇ ਇਹ ਜਿਹੜੀ ਸਰਵਿਸ ਆ ਉਸ ਨੂੰ ਸਸਪੈਂਡ ਕਰ ਰਹੇ ਆ ਤੇ ਕਹਿੰਦੇ ਵੀ ਫੁੱਲ ਟੈਰਿਫ ਜਿਹੜੇ ਰੇਟਸ ਆ ਬਹੁਤੇ ਪਾਰਸਲਸ ਦੇ ਉੱਤੇ ਲੱਗਣੇ ਸ਼ੁਰੂ ਹੋ ਜਾਣਗੇ 29 ਅਗਸਤ ਤੋਂ। DHL ਦਾ ਵੀ ਨਾਂ ਆਉਂਦਾ ਸੀਗਾ, ਸਾਰੀਆਂ ਚੀਜ਼ਾਂ ਤੇ ਨਹੀਂ, ਕੁਛ ਕੁ ਜਿਹੜੀਆਂ ਬਚੀਆਂ ਵੀ ਰਹਿਣਗੀਆਂ, ਕੁਛ ਆਉਂਦੀਆਂ ਵੀ ਰਹਿਣਗੀਆਂ। ਇਹ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਮੈਟਰ ਕਰਨਗੀਆਂ। ਸੋ ਜਿਹੜੀ ਸਰਵਿਸ ਸਸਪੈਂਸ਼ਨ ਆ ਇਹ ਮੁਲਕ ਤੋਂ ਮੁਲਕ ਵੱਖੋ ਵੱਖਰੀ ਜਿਹੜੀ ਉਹ ਰਵੇਗੀ। ਲੈਟਰਸ ਜਿਹੜੀਆਂ ਮੇਲ ਹੋਈਆਂ ਯੂਐਸ ਨੂੰ ਉਹ ਜਿਹੜੀਆਂ ਉਹ ਪਹੁੰਚਦੀਆਂ ਜਿਹੜੀਆਂ ਰਹਿਣਗੀਆਂ। ਲੈਟਰ ਤੇ ਪਰਸਨਲ ਗਿਫਟ ਜਿਹੜੇ $100 ਤੋਂ ਘੱਟ ਦੀ ਕੀਮਤ ਵਾਲੇ ਆ ਉਹ ਵੀ ਟੈਕਨੀਕਲੀ ਇਹਨਾਂ ਤੋਂ ਐਗਜ਼ੈਂਪਟ ਹੈਗੇ ਆ। ਸੋ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਨਹੀਂ ਪਊਗਾ। ਬੈਲਜੀਅਮ ਦੀ ਬੀ ਪੋਸਟ, ਨਿਊਜ਼ੀਲੈਂਡ ਦੀ ਇੱਕ ਸਰਵਿਸ, DHL, UK ਵਾਲੇ, ਜਰਮਨੀ ਵਾਲੇ, ਹੋਰ ਪਤਾ ਨਹੀਂ ਬਹੁਤ ਸਾਰੇ ਮੁਲਕਾਂ ਨੇ ਜਿਹੜੇ ਇੱਥੇ ਸਮਾਨ ਘੱਲਣਾ ਆ ਉਸ ਨੂੰ ਸਸਪੈਂਡ ਕਰ ਦਿੱਤਾ ਹੈ। $800 ਦੀ ਘੱਟ ਕੀਮਤ ਵਾਲੇ ਲੂਪ ਹੋਲ ਦੇ ਜ਼ਰੀਏ ਬਹੁਤ ਸਾਰੀਆਂ ਜਿਹੜੀਆਂ ਇੱਕ ਮਾਈਕਰੋ ਫੈਸ਼ਨ ਇੰਡਸਟਰੀਜ਼ ਆ, ਕੰਪਨੀਜ਼ ਆ, ਵੈਬਸਾਈਟਸ ਆ, ਉਹ ਅਮਰੀਕਾ ਦੇ ਵਿੱਚ ਸਮਾਨ ਜਿਹੜੀਆਂ ਪਹਿਲਾਂ ਇਹਦੇ ਅੰਡਰ ਘੱਲਦੀਆਂ ਰਹਿੰਦੀਆਂ ਸੀਗੀਆਂ। ਪਰ ਜੇ ਹੁਣ ਉਹਨਾਂ ਦੇ ਉੱਤੇ ਵੀ ਟੈਰਿਫ ਲੱਗਣੇ ਸ਼ੁਰੂ ਹੋਣਗੇ ਤਾਂ ਉਹਦੇ ਵਿੱਚ ਅਸਰ ਪਊਗਾ। ਬਹੁਤ ਵਾਰੀ ਇਹ ਚੀਜ਼ ਤੁਸੀਂ ਸੁਣੀ ਹੋਣੀ ਵੀ ਟੈਰਿਫ ਦੇ ਨਾਲ ਕਿੱਦਾਂ ਜਿਹੜਾ ਅਸਰ ਪੈਣਾ ਹੈ। ਇਵੈਂਚੁਅਲੀ ਜਿਹੜਾ ਕੰਜ਼ਿਊਮਰ ਆ, ਜਿਹੜਾ ਕਸਟਮਰ ਆ, ਜਦੋਂ ਸਮਾਨ ਤੁਹਾਡਾ ਇੱਥੇ ਪਹੁੰਚਣਾ ਆ ਤੇ ਉਹ ਟੈਰਿਫ ਤੁਹਾਨੂੰ ਜਿਹੜਾ ਉਹ ਦੇਣਾ ਪਊਗਾ ਤਾਂ ਹੀ ਜਿਹੜਾ ਉਹ ਸਮਾਨ ਕਹਿੰਦੇ ਵੀ ਛੁੱਟੂਗਾ ਤੇ ਤੁਹਾਨੂੰ ਜਿਹੜਾ ਉਹ ਮਿਲ ਸਕੇਗਾ। ਸੋ ਇਸ ਚੀਜ਼ ਦਾ ਜਿਹੜਾ ਹੁਣ ਉਸ ਦੇ ਲਈ ਤੁਹਾਨੂੰ ਜਿਹੜਾ ਰੈਡੀ ਰਹਿਣਾ ਪਊਗਾ। ਬਹੁਤ ਸਾਰੇ ਲੋਕਾਂ ਦਾ ਜਿਹੜਾ ਸਮਾਨ ਆਉਣਾ ਆ ਉਸ ਦੇ ਵਿੱਚ ਡਿਲੇ ਜਿਹੜੇ ਉਹ ਹੁਣ ਹੋ ਸਕਦੇ ਆ। ਜੀ ਬਿਲਕੁਲ। ਸੋ ਕਾਫੀ ਜ਼ਿਆਦਾ ਡਿਸਟਰਪਸ਼ਨ ਆਪਾਂ ਇਹਦੇ ਸੰਬੰਧ ਦੇ ਵਿੱਚ ਦੇਖਾਂਗੇ। 2024 ਚ ਹਰਜੋਤ ਪ੍ਰੈਜ਼ੀਡੈਂਟ ਸਿੰਘ ਸੌਰੀ ਇੱਕ ਚੀਜ਼, ਇੱਕ ਲਾਈਨ ਐਡ ਕਰਦਾ ਜਾਵਾਂ, ਇੱਕ ਜਿਹੜਾ ਨੰਬਰ ਆ 2024 ਚ 1.36 ਬਿਲੀਅਨ ਪੈਕੇਜ ਜਿਹੜੇ ਆ ਯੂਐਸ ਨੂੰ ਰਿਸੀਵ ਹੋਏ ਸੀ ਇਸ $800 ਵਾਲੀ ਜਿਹੜੀ ਮਿਨੀਮਮ ਵਾਲੀ ਜਿਹੜੀ ਟ੍ਰੀਟਮੈਂਟ ਆ ਉਸ ਦੇ ਵਿੱਚ ਤਕਰੀਬਨ ਜੋ $64 ਬਿਲੀਅਨ ਦਾ ਸਮਾਨ ਬਣਦਾ ਸੀਗਾ। ਐਮਾਜ਼ੋਨ, ਐਟਸੀ, ਸ਼ੀਨ, ਟੀਮੂ, ਉਹ ਸਾਰੀਆਂ ਕੰਪਨੀਆਂ ਨੇ ਇਸ ਰੂਲ ਦਾ ਬਹੁਤ ਜ਼ਿਆਦਾ ਬੈਨੀਫਿਟ ਜਿਹੜਾ ਉਹ ਚੱਕਿਆ ਸੀ। ਹੁਣ ਜਦੋਂ $100 ਤੋਂ ਵਾਲੇ ਤੋਂ ਥੱਲੇ ਵਾਲਿਆਂ ਨੂੰ ਹੀ ਐਗਜ਼ੈਂਪਟ ਹੋਊਗਾ, 100 ਤੋਂ 800 ਵਾਲਿਆਂ ਦੇ ਉੱਤੇ ਵੀ ਲੱਗੂਗਾ ਤਾਂ ਉਹਦੇ ਨਾਲ ਕਹਿੰਦੇ ਵੀ ਇਹ ਆંકੜਾ ਹੁਣ ਕਾਫੀ ਜ਼ਿਆਦਾ ਘਟ ਸਕਦਾ ਆ। ਐਗਜ਼ੈਂਪਸ਼ਨ ਜਿਨ੍ਹਾਂ ਨੂੰ ਮਿਲਣੀ ਸੀ ਉਹ ਹੁਣ ਨੰਬਰ ਜਿਹੜੇ ਉਹ ਘਟ ਜਾਣਗੇ। ਜੀ ਹਰਜੋਤ ਸਿੰਘ ਜੀ। ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਿਹਾ ਵੀ ਮੈਨੂੰ ਆਸ ਆ ਵੀ ਮੈਂ ਕਿਮ ਜੋਂਗ ਉਨ ਜੋ ਨਾਰਥ ਕੋਰੀਆ ਦਾ ਲੀਡਰ ਹੈਗਾ ਆ ਉਸ ਨੂੰ ਮਿਲੂੰਗਾ। ਤੇ ਪ੍ਰੋਸਪੈਕਟ ਹੈਗੇ ਆ ਵੀ ਯੂਐਸ ਕੁਛ ਸਾਊਥ ਕੋਰੀਆ ਦੀ ਲੈਂਡ ਵੀ ਟੇਕ ਓਵਰ ਕਰ ਲਵੇ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਲੀ ਮਿਓਂਗ ਜੋ ਆ ਉਹ ਓਵਲ ਆਫਿਸ ਦੇ ਵਿੱਚ ਉਹਨਾਂ ਦੀ ਮੀਟਿੰਗ ਸੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਨਾਲ। ਉਦੋਂ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ
ਪਹਿਲੇ ਮੇਰੇ ਟਰਮ ਦੇ ਵਿੱਚ ਆਪਾਂ ਕੋਸ਼ਿਸ਼ ਤਾਂ ਕੀਤੀ ਸੀ, ਪਰ ਅੱਗੇ ਫਾਰਵਰਡ ਨਹੀਂ ਹੋ ਸਕੇ। ਪਰ ਮੈਂ ਹੁਣ ਇਸ ਵਾਰੀ ਦੇਖ ਰਿਹਾ ਹਾਂ ਵੀ ਚੇਅਰਮੈਨ ਕਿਮ ਜੋਂਗ ਉਨ ਤੇ ਉਹ ਮੀਟਿੰਗ ਹੋਊਗੀ, ਤੇ ਪਲੱਸ ਉਹ ਸਾਨੂੰ ਜੋ ਟਰੰਪ ਟਾਵਰ ਆ ਨਾਰਥ ਕੋਰੀਆ ਦੇ ਵਿੱਚ, ਤੇ ਗੋਲਫ ਜਿਹੜੀ ਗਰਾਊਂਡ ਆ ਉਹ ਬਣਾਉਣ ਦੇ ਲਈ ਪਰਮਿਸ਼ਨ ਵੀ ਦੇ ਦਊਗਾ। ਸੋ ਇਹ ਦੇਖਦੇ ਹਾਂ ਵੀ ਨਾਰਥ ਕੋਰੀਆ ਨਾਲ ਤਾਂ ਬਹੁਤ ਲੰਮੇ ਸਮੇਂ ਤੋਂ ਅਮਰੀਕਾ ਦਾ ਪੰਗਾ ਆ, ਵੀ ਕਿੰਨੀ ਕੁ ਜਿਹੜੀ ਆ ਗੱਲ ਉਹ ਸਿਰੇ ਚੜ੍ਹਦੀ ਹੈਗੀ ਆ। ਪਹਿਲੇ ਟਰਮ ਦੇ ਵਿੱਚ ਤਾਂ ਮੀਟਿੰਗ ਜ਼ਰੂਰ ਹੋਈ ਸੀ, ਹੋਇਆ ਕੁਛ ਨਹੀਂ। ਹੁਣ ਦੇਖੋ ਇਸ ਟਰਮ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਆ, ਉਹ ਨਾਰਥ ਕੋਰੀਆ ਨਾਲ ਕੋਈ ਡੀਲ ਬਣਾਉਂਦੇ ਆ ਜਾਂ ਨਹੀਂ। ਜੀ, ਸੋ ਸੋਲਿਊਸ਼ਨ ਅਜੇ ਨਜ਼ਰ ਤਾਂ ਜਿਹੜਾ ਉਹ ਨਹੀਂ ਆਉਂਦਾ। ਹਰਜੋਤ ਸਿੰਘ ਜੀ, ਅਗਲੀ ਗੱਲ ਕਰੀਏ ਹਰਜਿੰਦਰ ਸਿੰਘ ਦੇ ਕੇਸ ਦੇ ਵਿੱਚ, ਜੋ ਫਲੋਰੀਡਾ ਦਾ ਯੂ ਟਰਨ ਵਾਲਾ ਜਿਹੜਾ ਕ੍ਰੈਸ਼ ਆ, ਉਸ ਮਾਮਲੇ ਦੇ ਵਿੱਚ ਸਿੱਖ ਫਾਰ ਜਸਟਿਸ ਦੇ ਜਿਹੜੇ ਲੀਗਲ ਕਾਉਂਸਲ ਗੁਰਪਤਵੰਤ ਸਿੰਘ ਪੰਨੂ ਕਹਿੰਦੇ ਵੀ ਅੱਜ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਜਿਹੜੀ ਉਹ ਕੀਤੀ। ਉਹਨਾਂ ਨੇ ਕਲੀਅਰਲੀ ਦੱਸਿਆ ਵੀ ਮੈਂ ਲੀਗਲ ਰਿਪਰੈਜ਼ੈਂਟੇਟਿਵ ਨਹੀਂ ਹੈਗਾ ਹਰਜਿੰਦਰ ਦਾ, ਬਸ ਕਮਿਊਨਿਟੀ ਦਾ ਇੱਕ ਲਾਇਰ ਹੋਣ ਦੇ ਨਾਤੇ ਉਸ ਨੂੰ ਜਿਹੜਾ ਉਹ ਮਿਲਣ ਦੇ ਲਈ ਗਿਆ ਸੀਗਾ। ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਿਹਾ ਵੀ ਉਹਨਾਂ ਨੇ ਹਰਜਿੰਦਰ ਦੀਆਂ ਅੱਖਾਂ ਦੇ ਵਿੱਚ ਸੌਰੋ, ਦਰਦ ਤੇ ਸਫਰਿੰਗ ਜਿਹੜੀ ਉਹ ਦੇਖੀ, ਤੇ ਉਹਨਾਂ ਨੇ ਕਿਹਾ ਵੀ ਹਰਜਿੰਦਰ ਪ੍ਰੇ ਕਰ ਰਿਹਾ ਸੀ, ਅਰਦਾਸ ਜਿਹੜਾ ਉਹ ਕਰ ਰਿਹਾ ਸੀਗਾ, ਤੇ ਕਹਿੰਦੇ ਵੀ ਜੋ ਉਸ ਦਿਨ ਵਾਪਰਿਆ ਉਹ ਉਹਨਾਂ ਚੀਜ਼ਾਂ ਦੇ ਨਾਲ ਅਜੇ ਜੂਝ ਰਿਹਾ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਅਬਜ਼ਰਵ ਕੀਤਾ, ਇਹ ਉਹਦੀ ਸਟੇਟਮੈਂਟ ਜਿਹੜੀ ਉਸਨੇ ਦਿੱਤੀ। ਕਹਿੰਦਾ ਵੀ ਜਦੋਂ ਐਕਸੀਡੈਂਟ ਹੋਇਆ ਹਰਜਿੰਦਰ ਉਹ ਆਪਣੀ ਸੀਟ ਚੋਂ ਨਿਕਲਿਆ, ਕਾਰ ਦਾ ਸ਼ੀਸ਼ਾ ਜਿਹੜਾ ਤੋੜਿਆ, ਤੇ ਜਿਹੜੇ ਲੋਕ ਵਿੱਚ ਫਸੇ ਸੀਗੇ ਉਹਨਾਂ ਨੂੰ ਕਿਹਾ ਵੀ ਹੈਲਪ ਇਜ਼ ਔਨ ਦਾ ਵੇ, ਪਲੀਜ਼ ਸਟੇ ਵਿਦ ਮੀ। ਇਹ ਜਿਹੜੀ ਸਟੇਟਮੈਂਟ ਆ ਪ੍ਰੈਸ ਕਾਨਫਰੰਸ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ, ਜੋ ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਜਾਂ ਲੀਗਲ ਕਾਉਂਸਲ ਆ, ਉਹਨਾਂ ਨੇ ਜਿਹੜੀ ਉਹ ਜਾਰੀ ਕੀਤੀ। ਉਹਨਾਂ ਨੂੰ ਸਵਾਲ ਪੁੱਛੇ ਗਏ CDL ਨੂੰ ਲੈ ਕੇ ਵੀ ਉਹਨੂੰ ਇਲੀਗਲ ਆਖਦੇ ਆ। ਸੋ ਉਹਨਾਂ ਨੇ ਕਿਹਾ, ਜਵਾਬ ਦਿੱਤਾ ਵੀ ਇਹਨਾਂ ਨੂੰ ਜਿਹੜਾ ਵਰਕ ਪਰਮਿਟ ਆ ਉਹ ਸਰਕਾਰ ਨੇ ਦਿੱਤਾ, ਉਹ ਮੇਰਾ ਕੋਈ ਕੰਮ ਨਹੀਂ ਹੈ ਇਹ ਦੱਸਣਾ ਵੀ ਇਹ ਕਿੱਦਾਂ ਹੈ ਜਾਂ ਕਿਵੇਂ ਆ। CDL ਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਡਰਾਈਵਿੰਗ ਲਾਇਸੈਂਸ ਉਸਨੂੰ ਸੀਗਾ, ਉਹਨੂੰ ਚਲਾਉਣਾ ਚਾਹੀਦਾ ਸੀ ਜਾਂ ਨਹੀਂ ਚਲਾਉਣਾ ਚਾਹੀਦਾ, ਇਹ ਕਹਿੰਦੇ ਵੀ ਉਹ ਤਾਂ ਜਿਨ੍ਹਾਂ ਨੇ ਇਸ਼ੂ ਕੀਤਾ ਉਹਨਾਂ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਸੀਗਾ। ਉਹਨਾਂ ਨੇ ਟੈਸਟ ਲਿਆ, ਟੈਸਟ ਤੋਂ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਉਹ ਚਲਾਉਣ ਦਿੱਤਾ, ਇਹ ਉਹਨਾਂ ਦੇ ਕੋਲ ਜਿਹੜਾ ਉਹ ਸੀਗਾ। ਤੇ ਨਾਲ ਹੀ ਉਹਨਾਂ ਨੇ ਅਨਾਉਂਸ ਕੀਤਾ ਵੀ ਜਿਹੜੇ ਕੰਪੈਸ਼ਨ ਦੇ ਤੌਰ ਦੇ ਉੱਤੇ, ਹਮਦਰਦੀ ਦੇ ਤੌਰ ਦੇ ਉੱਤੇ $1 ਲੱਖ ਜਿਹੜਾ ਇਸ ਆਰਗੇਨਾਈਜੇਸ਼ਨ ਦੇ ਦੁਆਰਾ ਡੋਨੇਟ ਕੀਤਾ ਜਾਊਗਾ। ਜਿਹੜੇ ਪਰਿਵਾਰ ਦੇ ਜਿਹੜੇ 3 ਜਾਣੇ ਜਿਹੜੇ ਉਹ ਜਿਨ੍ਹਾਂ ਦੀ ਡੈਥ ਹੋਈ ਆ ਇਸ ਐਕਸੀਡੈਂਟ ਦੇ ਵਿੱਚ, ਉਹਨਾਂ ਤਿੰਨਾਂ ਦੇ ਪਰਿਵਾਰਾਂ ਦੇ ਵਿੱਚ $1 ਲੱਖ ਜਿਹੜਾ ਉਹ ਵੰਡਿਆ ਜਿਹੜਾ ਉਹ ਜਾਊਗਾ। ਸੋ ਜਿਹੜਾ ਕਹਿੰਦੇ ਵੀ ਸਵਾਲ ਚੱਲ ਰਿਹਾ ਸੀਗਾ ਵੀ ਉਹ ਉੱਥੋਂ ਚਲੇ ਕਿਉਂ ਗਏ, ਤਾਂ ਕਹਿੰਦੇ ਵੀ ਹਰਜਿੰਦਰ ਸਿੰਘ ਨੇ ਉਹਨਾਂ ਨੂੰ ਦੱਸਿਆ, ਗੁਰਪਤਵੰਤ ਸਿੰਘ ਪੰਨੂ ਹੋਣਾ ਨੇ ਇਹ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਸਾਨੂੰ ਜਿਹੜੀ ਕਹਿੰਦੇ ਵੀ ਫਲੋਰੀਡਾ ਹਾਈਵੇ ਪੈਟਰੋਲ ਨੇ ਗੈਸ ਸਟੇਸ਼ਨ ਤੇ ਛੱਡਿਆ ਸੀਗਾ, ਜਿੱਥੇ ਅਸੀਂ ਮੋਟਲ 'ਚ ਰਹੇ। ਅਗਲੇ ਦਿਨ ਕਹਿੰਦੇ ਵੀ ਜਿਹੜੇ ਟਰੱਕ ਓਨਰ ਆ ਉਹਨਾਂ ਨੇ 2 ਟਿਕਟਾਂ ਉਹਨਾਂ ਨੂੰ ਘੱਲ ਦਿੱਤੀਆਂ ਕੈਲੀਫੋਰਨੀਆ ਆਉਣ ਦੇ ਲਈ। ਤੇ ਕਹਿੰਦੇ ਵੀ ਹਰਜਿੰਦਰ ਸਿੰਘ ਨੇ ਦੱਸਿਆ ਵੀ ਸਾਨੂੰ ਇੰਸਟਰਕਸ਼ਨਸ ਨਹੀਂ ਸੀ ਦਿੱਤੀਆਂ ਗਈਆਂ ਫਲੋਰੀਡਾ ਦੇ ਵਿੱਚ ਰਹਿਣ ਦੇ ਲਈ। ਕਹਿੰਦੇ ਵੀ ਅਸਾਈਲਮ ਦੇ ਬਾਰੇ, ਇਲੀਗਲ ਬਾਰੇ ਵੀ ਪੁੱਛਿਆ। ਕਹਿੰਦੇ ਮੈਂ ਤਾਂ ਆਪ ਬਹੁਤ ਸਾਰੇ ਇਦਾਂ ਦੇ ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਆ ਅਸਾਈਲਮ ਦੇ ਲਈ, ਅਮਰੀਕਾ ਜਿਹੜਾ ਅਲਾਉ ਕਰਦਾ ਹੈ। ਸੋ ਕਹਿੰਦਾ ਵੀ ਮੇਰੀ ਅੰਡਰਸਟੈਂਡਿੰਗ ਇਹੀ ਆ ਵੀ ਉਹਨੂੰ ਕੰਮ ਕਰਨ ਦੀ ਇਜਾਜ਼ਤ ਸੀ, ਆਥੋਰਾਈਜ਼ ਸੀਗਾ। ਤੇ ਲੀਗਲ ਇਲੀਗਲ ਜਿਹੜਾ ਡਿਫਾਈਨ ਆ ਉਹ ਕਿੱਦਾਂ ਕੀਤਾ ਜਾਊਗਾ, ਡਰਾਈਵ ਜਿਹੜਾ ਉਹ ਕੀਤਾ ਜਾਊਗਾ, ਉਹ ਕਹਿੰਦੇ ਵੀ ਉਹ ਅਧਿਕਾਰੀਆਂ ਦਾ ਜਿਹੜਾ ਉਹ ਕੰਮ ਸੀਗਾ ਜਿਨ੍ਹਾਂ ਨੇ ਇਸ ਨੂੰ ਇਹ ਕੀਤਾ ਆ। ਸੋ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ $1 ਲੱਖ ਕਿਉਂ ਦੇ ਰਹੇ ਆ ਉਹਨਾਂ ਨੂੰ, ਤੇ ਕਹਿੰਦੇ ਵੀ ਇਹ ਜਿਹੜੀ ਸਿੱਖ ਆ ਉਹ ਕੰਪੈਸ਼ਨੇਟ ਆ, ਹਿਊਮੈਨੀਟੇਰੀਅਨ ਰਿਲੀਫ ਆ, ਹਿਊਮੈਨੀਟੇਰੀਅਨ ਕਾਜ਼ ਆ, ਇਨਸਾਨੀਅਤ ਦੇ ਪੱਖ ਤੋਂ ਇਹ ਜਿਹੜੀ $1 ਲੱਖ ਆ ਉਹ ਇਹਨਾਂ ਦੇ ਨੂੰ ਜਿਹੜਾ ਉਹ ਕੰਪੈਸ਼ਨ ਦੇ ਤੌਰ ਦੇ ਉੱਤੇ ਜਿਹੜਾ ਉਹ ਦਿੱਤਾ ਜਿਹੜਾ ਹੋ ਜਾ ਰਿਹਾ ਆ। ਸੋ ਫਾਈਨਲੀ ਹਰਜੋਤ ਸਿੰਘ ਜੀ ਆਪਾਂ ਕਹਿ ਸਕਦੇ ਹਾਂ ਵੀ ਕੋਈ ਇਦਾਂ ਦੀ ਸਟੇਟਮੈਂਟ ਸਾਹਮਣੇ ਜਿਹੜੀ ਉਹ ਆਈ ਆ ਜੋ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਇਸ ਟਾਈਮ ਮਾਹੌਲ ਬਣਿਆ ਪਿਆ ਆ ਉਸ ਨੂੰ ਜਿਹੜਾ ਥੋੜਾ ਕਲੀਅਰਲੀ ਜਿਹੜਾ ਉਹ ਦੱਸ ਰਹੀ ਆ ਕਮਿਊਨਿਟੀ ਕਿੱਥੇ ਖੜੀ ਆ, ਕਮਿਊਨਿਟੀ ਕੀ ਜਿਹੜੀ ਉਹ ਸੋਚਦੀ ਆ, ਤੇ ਜੋ ਪਟੀਸ਼ਨਾਂ ਦੇ ਨਾਲ ਜੋ ਗਾਹ ਪੈ ਚੁੱਕਾ ਸੀ ਆਈ ਥਿੰਕ ਉਸ ਨੂੰ ਥੋੜਾ ਜਿਹਾ ਕਾਬੂ ਕਰਨ ਦੇ ਵਿੱਚ ਇਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਮਦਦਗਾਰ ਜਿਹੜੀ ਉਹ ਸਾਬਤ ਹੋਊਗੀ। ਦੇਰੀ ਤਾਂ ਬਹੁਤ ਹੋ ਗਈ ਆ ਪਰ ਚਲੋ ਇਵੈਂਚੁਅਲੀ ਇਹ ਇੱਕ ਸਟੇਟਮੈਂਟ ਆ ਉਹ ਸਾਹਮਣੇ ਆਈ ਆ। ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਦੱਸੀਆਂ, ਕੰਪੈਸ਼ਨ ਜਿਹੜਾ ਉਹ ਸ਼ੋਅ ਕੀਤਾ।
ਕੰਪੈਸ਼ਨ ਹਿਊਮੈਨਿਟੇਰੀਅਨ ਏਡ ਦੀ ਜਿਹੜੀ ਆ ਉਹਨਾਂ ਪਰਿਵਾਰਾਂ ਦੇ ਲਈ ਜਿਹੜੀ ਉਹ ਗੱਲ ਕੀਤੀ ਆ। ਸੋ ਆਈ ਥਿੰਕ ਇਹ ਇੱਕ ਵੈਲਕਮ ਜੈਸਚਰ ਆ ਤੇ ਕਮਿਊਨਿਟੀ ਨੂੰ ਇਹ ਚੀਜ਼ ਕਾਫੀ ਚਿਰ ਪਹਿਲਾਂ ਕਰਨੀ ਚਾਹੀਦੀ ਸੀ, ਪਰ ਚਲੋ ਹੁਣ ਜਿਹੜੇ ਗੁਰਪਤਵੰਤ ਸਿੰਘ ਪੰਨੂ ਆ ਉਹਨਾਂ ਦੇ ਦੁਆਰਾ ਜਿਹੜਾ ਆ ਇਸ ਨੂੰ ਹੁਣ ਅੱਗੇ ਕੀਤਾ ਗਿਆ ਤੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ ਦੇ ਬਾਰੇ ਉਹਨਾਂ ਨੇ ਹੁਣ ਦੱਸਿਆ ਹੈਗਾ ਆ। ਜੀ, ਸੋ ਬਹੁਤ ਹੀ ਵਧੀਆ ਸਟੇਟਮੈਂਟ ਸੀ। ਅਗਲੀ ਖਬਰ ਵੱਲ ਚਲੀਏ। ਜੇ ਲੇ-ਆਫਸ ਦੀ ਗੱਲ ਕਰਦੇ ਜਾਈਏ ਅਮਰੀਕਾ ਦੇ ਵਿੱਚ ਵੀ ਬਾਹਰ ਵੀ, ਅਮਰੀਕਾ ਦੇ ਵਿੱਚ ਕਰੋਗਰ ਜਿਹੜੀ ਕੰਪਨੀ ਆ ਉਹ 1000 ਕਾਰਪੋਰੇਟ ਐਸੋਸੀਏਟਸ ਨੂੰ ਲੇ-ਆਫ ਕਰਨ ਜਾ ਰਹੀ ਹੈਗੀ ਆ। ਕਹਿੰਦੇ ਵੀ ਬਿਜ਼ਨਸ ਸਾਡਾ ਸਲੋ ਹੋ ਗਿਆ ਆ। ਐਜ਼ ਆਫ ਫੈਬਰਰੀ ਉਹਨਾਂ ਦੇ ਕੋਲ 4,09,000 ਸਟਾਫ ਸੀਗੇ ਤੇ ਇਹ ਜਿਹੜਾ ਗਰੋਸਰੀ ਸਟੋਰਸ ਹੈਗੇ ਆ, ਇਹ ਕਹਿੰਦੇ ਵੀ 60 ਦੇ ਕਰੀਬ ਸਾਡੇ ਅੰਡਰ ਪਰਫਾਰਮਿੰਗ ਸਟੋਰਸ ਆ। ਆਉਣ ਵਾਲੇ 18 ਮਹੀਨਿਆਂ ਦੇ ਵਿੱਚ ਅਸੀਂ ਇਹ ਕੱਟ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਜਰਮਨ ਤੋਂ ਖਬਰ ਆ ਰਹੀ ਹੈ। ਜਰਮਨ ਦੀ ਕਾਰ ਇੰਡਸਟਰੀ ਬੜੀ ਬੁਰੀ ਤਰ੍ਹਾਂ ਜਿਹੜੀ ਆ ਇਸ ਵੇਲੇ ਇਕੋਨਮੀ 'ਚ ਡਾਊਨ ਜਾ ਰਹੀ ਹੈਗੀ ਆ। 7% ਉਹਨਾਂ ਦਾ ਟੋਟਲ ਵਰਕਫੋਰਸ ਜਿਹੜੀ ਕਿ 51,500 ਜੌਬਸ ਬਣਦੀਆਂ ਆ, ਉਹ ਕੱਟ ਕਰਨ ਜਾ ਰਹੇ ਹੈਗੇ ਆ। ਕਿਉਂਕਿ ਉਹਨਾਂ ਦਾ ਚਾਈਨਾ ਨੂੰ ਵੀ ਨਹੀਂ ਜਾ ਰਹੇ ਪ੍ਰੋਡਕਟ, USA ਦੇ ਵਿੱਚ ਵੀ ਟੈਰਿਫ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਪੰਗਾ ਪਿਆ ਰਿਹਾ ਪਿੱਛੇ, ਸਾਨੂੰ ਪਤਾ ਹੀ ਹੈਗਾ ਆ। ਤੇ 2019 ਦੇ ਵਿੱਚ ਕੋਵਿਡ ਕਰਕੇ ਜਿਹੜੀਆਂ ਜੌਬਸ 1,12,000 ਲੋਸਟ ਹੋਈਆਂ ਸੀਗੀਆਂ ਜਰਮਨ ਦੇ ਵਿੱਚ। ਸੋ ਕਹਿੰਦੇ ਵੀ US ਤੇ ਚਾਈਨਾ ਦੋਨਾਂ ਕਰਕੇ ਜਿਹੜੀਆਂ ਸਾਨੂੰ ਜੌਬ ਕੱਟਸ ਕਰਨੀਆਂ ਪੈ ਰਹੀਆਂ ਹੈਗੀਆਂ। ਜੀ, ਸਮਾਂ ਪ੍ਰੋਗਰਾਮ ਦਾ ਸਮਾਪਤ ਆ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਤੁਹਾਡੇ ਨਾਲ ਉਸ ਦੀ ਸਾਂਝ ਪਾਉਂਦੇ ਜਾਈਏ ਤਾਂ ਮਾਰਕੀਟਸ ਦੇ ਵਿੱਚ ਅੱਜ ਡਾਓ ਜੋਨ 100 ਤੇ 36 ਪੁਆਇੰਟ ਵੱਧ ਕੇ 45,418 ਤੇ S&P 27 ਪੁਆਇੰਟ ਵੱਧ ਕੇ 6466 ਤੇ ਨੈਸਡੈਕ 95 ਪੁਆਇੰਟ ਵੱਧ ਕੇ 21,544 ਤੇ ਸੋਨੇ ਦਾ ਭਾਅ $3440 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $63 ਪ੍ਰਤੀ ਬੈਰਲ ਰਹੀ। 10-year yield 4.27%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,11,382, ਇਥੀਰੀਅਮ 4500 ਤੇ $67 ਦੇ ਬਰਾਬਰ ਚੱਲ ਰਿਹਾ ਹੈਗਾ ਆ। ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਇੰਡੀਆ ਦੇ ਜਿਹੜੇ ਆ $87 ਤੇ 68 ਪੈਸੇ ਆ। $1 ਦੇ ਬਰਾਬਰ ਪਾਕਿਸਤਾਨ ਦੇ $281 ਤੇ 84 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।